100 ਦਿਨ ਹੋ ਗਏ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਦੇ ਐਡਮਿਨਿਸਟ੍ਰੇਸ਼ਨ ਨੂੰ ਸਾਂਭਿਆਂ ਨੂੰ। ਸੋ ਇਸ ਮਾਮਲੇ ਦੇ ਵਿੱਚ ਮਿਸ਼ੀਗਨ ਦੇ ਵਿੱਚ ਉਹਨਾਂ ਨੇ ਇੱਕ ਰੈਲੀ ਰੱਖੀ ਸੀ ਕੱਲ, ਤੇ ਮਿਸ਼ੀਗਨ ਦੀ ਗਵਰਨਰ ਵੀ ਉੱਥੇ ਸੀ। ਗਵਰਨਰ ਦੇ ਨਾਲ ਪਹਿਲੀ ਵਾਰੀ ਹੋਇਆ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਡੈਮੋਕ੍ਰੇਟਿਕ ਗਵਰਨਰ ਦਾ ਕਾਫੀ ਜਿਹੜੀ ਪ੍ਰੇਜ਼ ਵੀ ਕੀਤੀ, ਤੇ ਉਹਨਾਂ ਨੂੰ ਜਿਹੜੇ ਬੜੇ ਪਿਆਰ ਦੇ ਨਾਲ ਮਿਲੇ ਵੀ। ਤੇ ਉਹਦੇ ਵਿੱਚ ਉਹਨਾਂ ਨੇ ਇਸ ਰੈਲੀ 'ਚ ਇਹ ਦੱਸਿਆ ਵੀ 100 ਦਿਨ ਤੋਂ ਵੱਧ ਦਾ ਜਿਹੜਾ ਸਮਾਂ ਆ ਉਹਦੇ ਵਿੱਚ ਅਸੀਂ ਹਿਸਟੋਰਿਕ ਕੰਮ ਕੀਤੇ ਹੈਗੇ ਆ। ਬਾਰਡਰ ਕ੍ਰਾਸਿੰਗ ਨੂੰ ਲੈ ਕੇ, ਐਗ ਪ੍ਰਾਈਸਿਸ ਨੂੰ ਲੈ ਕੇ, ਜੌਬ ਨੂੰ ਲੈ ਕੇ। ਪਰ ਜੇ ਉਹਨਾਂ ਦੀ ਡਿਟੇਲ ਦੱਸਦੇ ਜਾਈਏ ਟੋਟਲੀ ਡਿਫਰੈਂਟ ਆ। ਸਭ ਤੋਂ ਪਹਿਲਾਂ ਉਹਨਾਂ ਨੇ ਇਹ ਕਿਹਾ ਸੀ ਵੀ ਜਿਹੜੀਆਂ ਗੈਸੋਲੀਨ ਪ੍ਰਾਈਸਿਸ ਆ ਇਹ ਬਹੁਤ ਜ਼ਿਆਦਾ ਘਟ ਗਈਆਂ ਆ। 29 ਅਪ੍ਰੈਲ ਨੂੰ ਐਵਰੇਜ ਗੈਸ ਦੀ ਪ੍ਰਾਈਸ $3.16 ਸੀ, ਜਦਕਿ ਸਾਡੀ ਸਟੇਟ ਦੇ ਵਿੱਚ ਤਾਂ $5 $4.5 ਦੇ ਲਾਗੇ ਛਾਗੇ ਆ ਕੈਲੀਫੋਰਨੀਆ 'ਚ। ਇਹ ਮੈਂ USA ਦੀ ਦੱਸ ਰਿਹਾ। ਇਹ ਆਪਾਂ ਜਦੋਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣੀ ਆਫਿਸ 'ਚ ਐਂਟਰ ਹੋਏ ਸੀ ਉਸ ਟਾਈਮ ਤੇ $3.12 ਸੀ, ਤੇ ਹੁਣ ਜਿਹੜੀ ਆ ਉਹ $3.16 ਸੀ। ਤੇ ਉਹਨਾਂ ਨੇ ਸਪੀਚ ਕਿਹਾ ਵੀ ਕਈ ਜਗ੍ਹਾ ਤੇ $1.98 ਨੂੰ ਆ ਇਨ ਲੋਟ ਆਫ ਸਟੇਟਸ। ਤੇ ਮੈਨੂੰ ਨਹੀਂ ਲੱਗਦਾ ਕਿਸੇ ਸਟੇਟ 'ਚ $1.98 ਨੂੰ ਗੈਸ ਹੈਗੀ ਆ। ਉਸ ਤੋਂ ਬਾਅਦ ਆ ਜਾਓ ਆਂਡਿਆਂ ਦੀ ਪ੍ਰਾਈਸਿਸ ਨੂੰ ਲੈ ਕੇ। ਉਹਨਾਂ ਨੇ ਇਹ ਕਿਹਾ ਆ ਵੀ ਜਦੋਂ ਤੋਂ ਮੈਂ ਆਫਿਸ ਲਿਆ ਆ ਆਂਡਿਆਂ ਦੀ ਪ੍ਰਾਈਸ 87% ਘਟ ਗਈ ਆ, ਜਦ ਕਿ ਟੋਟਲੀ ਰੋਂਗ ਆ। ਕਹਿੰਦੇ ਵੀ ਜਦੋਂ ਪ੍ਰੈਜ਼ੀਡੈਂਟ ਟਰੰਪ ਹੁਣੀ ਆਫਿਸ 'ਚ ਐਂਟਰ ਹੋਏ ਸੀ ਉਸ ਟਾਈਮ ਤੇ ਆਂਡਿਆਂ ਦੀ ਪ੍ਰਾਈਸ ਇੱਕ ਦਰਜਨ ਦੀ $4.95 ਸੀ, ਜੋ ਕਿ ਮਾਰਚ ਮਹੀਨੇ 'ਚ $6.23 ਹੋ ਗਈ ਆ। ਸੋ ਅੱਜ ਦੀ ਡੇਟ 'ਚ ਵੀ ਐਵਰੇਜ ਜਿਹੜੀ ਆਂਡਿਆਂ ਦੀ ਪ੍ਰਾਈਸ $6.55 ਆ। ਤੇ ਤੀਸਰਾ ਉਹਨਾਂ ਨੇ ਬਾਰਡਰ ਕ੍ਰਾਸਿੰਗ ਨੂੰ ਲੈ ਕੇ ਕਿਹਾ ਵੀ ਲੋਐਸਟ ਔਨ ਰੈਕਰਡ ਆ ਜਦੋਂ ਤੋਂ ਮੈਂ ਆਇਆ ਹੈਗਾ। ਬਹੁਤ ਜਗ੍ਹਾ ਦੇ ਉੱਤੇ ਉਹਨਾਂ ਨੇ ਕਲੇਮ ਵੀ ਕੀਤਾ ਵੀ ਆਲਮੋਸਟ ਜ਼ੀਰੋ ਕ੍ਰਾਸਿੰਗ ਹੋ ਗਈ ਆ, ਪਰ ਮਾਰਚ ਮਹੀਨੇ ਦੇ ਵਿੱਚ 7181 ਲੋਕ ਜਿਹੜੇ ਆ ਮਾਈਗ੍ਰੈਂਟਸ ਉਹ ਬਾਰਡਰ ਤੇ ਫੜੇ ਗਏ ਆ। ਫਰਵਰੀ ਮਹੀਨੇ 'ਚ 8346 ਫੜੇ ਗਏ ਸੀ। ਇਹ 'ਚ ਕੋਈ ਸ਼ੱਕ ਨਹੀਂ ਵੀ ਘਟੀ ਬਹੁਤ ਆ, ਪਰ ਟੋਟਲੀ ਬੰਦ ਨਹੀਂ ਹੋਈ ਹੈਗੀ। ਇਹ ਜੋ ਆਪਾਂ ਇਹਦੇ ਮਾਮਲੇ ਦੱਸਦੇ ਆ। ਡੌਜ ਨੂੰ ਲੈ ਕੇ ਉਹਨਾਂ ਨੇ ਇਹ ਕਿਹਾ ਵੀ $150 ਬਿਲੀਅਨ ਵੇਸਟ, ਫਰਾਡ ਤੇ ਅਬਿਊਜ਼ ਜਿਹੜਾ ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੀਐਂਸੀ ਆ ਉਹਨਾਂ ਨੇ ਬਚਾਇਆ ਹੈਗਾ ਆ। ਤੇ 40% ਫਿਗਰ ਜਿਹੜੇ ਆ ਕਹਿੰਦੇ ਵੀ ਬ੍ਰੋਕਨ ਡਾਊਨ ਇਨਟੂ ਇੰਡੀਵਿਜੂਅਲ ਸੇਵਿੰਗਸ। ਇਹਦੇ ਵਿੱਚ ਗਵਰਨਮੈਂਟ ਦੇ ਕੰਟਰੈਕਟ ਕੈਂਸਲ ਕੀਤੇ ਗਏ ਆ, ਗ੍ਰਾਂਟਸ ਬੰਦ ਕੀਤੀਆਂ ਗਈਆਂ ਆ, ਲੀਜ਼ਸ ਜਿਹੜੀਆਂ ਆ ਉਹ ਬਹੁਤ ਸਾਰੀਆਂ ਕੈਂਸਲ ਕਰ ਦਿੱਤੀਆਂ ਗਈਆਂ। ਹਾਲਾਂਕਿ ਇਹਦਾ ਵੀ ਜਿਹੜਾ ਪੂਰਾ ਡਿਟੇਲ ਦੇ ਵਿੱਚ ਇਨਫੋਰਮੇਸ਼ਨ ਆਣਾ। ਜੌਬਸ ਨੂੰ ਲੈ ਕੇ ਕਹਿੰਦੇ ਵੀ 3.5 ਲੱਖ ਜੌਬਸ ਕ੍ਰੀਏਟ ਹੋਈਆਂ ਹੈਗੀਆਂ ਵੀ ਮੇਰੇ ਐਡਮਿਨਿਸਟ੍ਰੇਸ਼ਨ ਦੇ ਵਿੱਚ 3 ਮਹੀਨਿਆਂ ਦੇ ਵਿੱਚ। ਤੇ ਜੇ ਕਹਿੰਦੇ ਦੇਖਿਆ ਜਾਵੇ ਪ੍ਰੈਜ਼ੀਡੈਂਟ ਬਾਈਡਨ ਹੁਣਾਂ ਦੇ ਸਮੇਂ 'ਚ ਐਗਜ਼ੈਕਟਲੀ ਸੇਮ ਟਾਈਮ 'ਚ 4,68,000 ਜੌਬਸ ਕ੍ਰੀਏਟ ਹੋਈਆਂ ਸੀਗੀਆਂ। ਤੇ ਮੇਕ ਅਮਰੀਕਾ ਗ੍ਰੇਟ ਅਗੇਨ, ਪ੍ਰੋਵਾਈਡ ਦ ਜੌਬਸ ਟੂ ਅਮਰੀਕਨਸ ਓਨਲੀ। ਸੋ ਇਹ ਜਿਹੜੇ ਨਾਅਰੇ ਆ ਇਹ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੀ ਰੈਲੀ 'ਚ ਲੱਗਦੇ ਰਹੇ। ਤੇ ਜੋ ਮੇਨ ਪੁਆਇੰਟ ਉਹਨਾਂ ਨੇ ਡਿਸਕਸ ਕੀਤੇ ਆ ਇਹਦੇ ਸੰਬੰਧ ਦੇ ਵਿੱਚ BBC ਨੇ ਅੱਜ ਡਿਟੇਲ ਦੇ ਵਿੱਚ ਜੋ ਰਿਪੋਰਟ ਛਾਪੀ ਆ ਉਹ ਮੈਂ ਤੁਹਾਡੇ ਨਾਲ ਸ਼ੇਅਰ ਕੀਤੀ ਹੈ ਜੀ। ਰਾਸ਼ਟਰਪਤੀ ਟਰੰਪ ਨੇ ਬੈਟਲ ਗਰਾਊਂਡ ਸਟੇਟ ਮਿਸ਼ੀਗਨ ਨੂੰ ਜਿਹੜਾ ਉਹ ਚੁਣਿਆ। ਜਦੋਂ ਯਾਦ ਹੋਣਾ ਆ ਪਿਛਲੀਆਂ ਜਿਹੜੀਆਂ ਹੁਣ ਹੋਈਆਂ ਇਲੈਕਸ਼ਨਸ ਦੇ ਵਿੱਚ ਉਹਦੇ ਵਿੱਚ ਸਾਰੀਆਂ ਬੈਟਲ ਗਰਾਊਂਡ ਸਟੇਟਸ ਦੇ ਵਿੱਚ ਕਲੀਨ ਸਵੀਪ ਕਰ ਗਏ ਸੀਗੇ ਰਾਸ਼ਟਰਪਤੀ ਟਰੰਪ। ਉੱਥੇ ਹੀ ਸਭ ਤੋਂ ਜ਼ਿਆਦਾ ਜਿਹੜਾ ਉਹ ਜ਼ੋਰ ਲੱਗਾ ਸੀ। 100 ਦਿਨਾਂ ਦੀ ਜਿਹੜੀ ਆਪਣੀ ਉਹਨਾਂ ਨੇ ਜੋ ਕੀਤਾ ਆ ਉਸ ਨੂੰ ਦਰਸਾਉਣ ਦੇ ਲਈ ਮਿਸ਼ੀਗਨ ਨੂੰ ਚੁਣਿਆ ਸੀਗਾ। ਹੁਣ ਦੱਸਦੇ ਜਾਈਏ ਰਾਸ਼ਟਰਪਤੀ ਟਰੰਪ ਹੁਣਾਂ ਦੇ ਜਦੋਂ ਤੋਂ ਸਹੁੰ ਚੁੱਕੀ ਆ S&P 8.3% ਮਾਰਕੀਟਸ ਜਿਹੜੀਆਂ ਉਹ ਡਾਊਨ ਹੋਈਆਂ, ਜਿਨ੍ਹਾਂ ਵਿੱਚ ਜਦੋਂ ਤੋਂ ਟੈਰਿਫ ਅਨਾਊਂਸ ਕੀਤੇ ਸੀ ਉਹਦੇ ਵਿੱਚ ਤਾਂ ਇੱਕ ਟਾਈਮ ਹੋਰ ਵੀ ਜ਼ਿਆਦਾ ਥੱਲੇ ਨੂੰ ਜਿਹੜੀਆਂ ਉਹ ਚਲੇ ਗਈਆਂ ਸੀਗੀਆਂ। ਰਾਸ਼ਟਰਪਤੀ ਟਰੰਪ ਹੁਣਾਂ ਨੇ ਪਾਰਡਨਸ ਬਹੁਤ ਜ਼ਿਆਦਾ ਦਿੱਤੀਆਂ। 6 ਜਨਵਰੀ ਵਾਲੇ ਜਿਹੜੇ ਇਨਸਰੈਕਸ਼ਨਿਸਟ ਸੀਗੇ ਜਿਨ੍ਹਾਂ ਨੇ ਉੱਥੇ ਹਿੰਸਾ ਕੀਤੀ ਸੀ, ਕੰਮਕਾਜ ਦੇ ਵਿੱਚ ਵਿਘਨ ਪਾਇਆ ਸੀ, ਉਹ 1500 ਦੇ 1500 ਤਕਰੀਬਨ ਜਿਹੜੇ ਬੰਦੇ ਆ ਉਹਨਾਂ ਸਾਰਿਆਂ ਨੂੰ ਮਾਫ ਕੀਤਾ। ਉਸ ਤੋਂ ਇਲਾਵਾ ਜਿਨ੍ਹਾਂ ਨੇ ਅਬੋਰਸ਼ਨ ਕਲੀਨਿਕ ਦੇ ਵਿੱਚ ਲੋਕਾਂ ਨੂੰ ਜਾਣ ਦੇ ਉੱਤੇ ਬਲੌਕ ਕੀਤੇ ਸੀ ਉਹ 24 ਬੰਦੇ ਜਿਹੜੇ ਆ ਉਹ ਮਾਫ ਕੀਤੇ। 12 ਜਿਹੜੇ ਫਾਈਨੈਂਸ਼ੀਅਲ ਕ੍ਰਾਈਮ ਕਰਨ ਵਾਲੇ ਬੰਦੇ ਆ ਉਹ ਮਾਫ ਕੀਤੇ। ਆਪਣੇ ਜਿਹੜੇ ਰਿਸ਼ਤੇਦਾਰ ਵੀ ਇਹਨਾਂ ਨੇ ਮਾਫ ਕੀਤੇ। ਪੋਲੀਟੀਕਲ ਕਰਪਸ਼ਨ ਵਾਲੇ 2 ਜਣਿਆਂ ਨੂੰ ਮਾਫ ਕੀਤਾ। ਪੁਲਿਸ ਵਾਇਲੈਂਸ ਜਿਨ੍ਹਾਂ ਨੇ ਕੀਤੀ ਸੀਗੀ ਉਹ 2 ਮਾਫ ਕੀਤੇ। ਸਿਲਕ ਰੂਟ ਹੁਣ ਤੁਸੀਂ ਦੇਖੋ ਵੀ ਹਿਪੋਕ੍ਰੇਸੀ ਵੀ ਕਈ ਵਾਰੀ ਸਾਹਮਣੇ ਆ ਜਾਂਦੀ ਵੀ ਉਹ ਕਹਿੰਦੇ ਵੀ ਅਸੀਂ ਡਰੱਗਸ ਵਗੈਰਾ ਦੇ ਉਲਟਾ
ਸਿਲਕ ਕਰਕੇ ਇੱਕ ਜਿਹੜੀ ਵੈਬਸਾਈਟ ਡਾਰਕ ਵੈਬ ਦੇ ਉੱਤੇ ਚਲਾਉਣ ਵਾਲਾ ਜਿਹੜਾ ਬੰਦਾ ਸੀ ਉਸਨੂੰ ਵੀ ਇਹਨੇ ਮਾਫ ਕਰ ਦਿੱਤਾ। ਸਭ ਤੋਂ ਜ਼ਿਆਦਾ ਨਸ਼ੇ ਦਾ ਜਿਹੜਾ ਆਦਾਨ ਪ੍ਰਦਾਨ ਕਹਿ ਸਕਦੇ ਹਾਂ ਵੀ ਉੱਥੇ ਜਿਹੜਾ ਉਹ ਹੁੰਦਾ ਸੀ। ਟਰੰਪ ਹੋਣਾ ਨੇ 141 ਜਾਂ 142 ਤਕਰੀਬਨ ਜਿਹੜੇ ਐਗਜ਼ੈਕਟਿਵ ਆਰਡਰ ਪਹਿਲੇ 100 ਦਿਨਾਂ 'ਚ ਜਾਰੀ ਕੀਤੇ, ਜਿਨ੍ਹਾਂ ਦੇ ਵਿੱਚੋਂ 8 ਨੈਸ਼ਨਲ ਐਮਰਜੈਂਸੀਜ਼ ਉਹਨਾਂ ਨੇ ਡਿਕਲੇਅਰ ਜਿਹੜੀਆਂ ਉਹ ਕੀਤੀਆਂ ਹੈਗੀਆਂ। ਜੋ ਬਾਈਡਨ ਨੇ ਆਪਣੇ ਪੂਰੇ ਕਾਰਜਕਾਲ ਦੇ ਵਿੱਚ ਜਿਹੜੀਆਂ 2 ਨੈਸ਼ਨਲ ਐਮਰਜੈਂਸੀ ਜਿਹੜੀਆਂ ਕਹਿੰਦੇ ਡਿਕਲੇਅਰ ਕੀਤੀਆਂ ਸੀਗੀਆਂ। ਸੋ ਜਿਹੜੇ ਕਹਿੰਦੇ ਵੀ ਅਮਿਸ਼ਨਸ ਨੂੰ ਲੈ ਕੇ ਰੈਗੂਲੇਸ਼ਨ ਸੀਗੀਆਂ ਉਹ ਇਹਨਾਂ ਨੇ ਕਾਫੀ ਕੱਟ ਬੈਕ ਕੀਤੀਆਂ। US ਦੀ ਜਿਹੜੀ ਆਇਲ ਤੇ ਗੈਸ ਪ੍ਰੋਡਕਸ਼ਨ ਆ ਉਹ ਇਸ ਦੇ ਵਿੱਚ ਇਹਨਾਂ ਨੇ ਜ਼ਰੂਰ ਵਾਧਾ ਆ ਉਹ ਕੀਤਾ ਆ। ਆਈਸ ਦੀਆਂ ਜਿਹੜੀਆਂ ਅਰੈਸਟ ਆ ਉਹ ਤੇਜ਼ੀ ਦੇ ਨਾਲ ਜਿਹੜੀਆਂ ਆ ਉਹ ਵਧੀਆਂ ਹੈਗੀਆਂ ਆ। ਗਵਰਨਮੈਂਟ ਵੈਬਸਾਈਟਸ ਤੋਂ ਜਿਹੜੀ ਇਨਫੋਰਮੇਸ਼ਨ ਆ ਉਹ ਵੀ ਕਾਫੀ ਜ਼ਿਆਦਾ ਸਕਰਬ ਕੀਤੀ ਗਈ ਹੈ। ਟਰੰਪ ਹੋਣਾ ਦੀ ਅਪਰੂਵਲ ਰੇਟਿੰਗ ਆ ਉਹ ਥੱਲੇ ਨੂੰ ਜਿਹੜੀ ਆ ਨੈਗੇਟਿਵ ਦੇ ਵਿੱਚ 100 ਦਿਨਾਂ 'ਚ ਆਈ ਆ। ਉਸ ਦੇ ਆਪਾਂ ਮੁਕਾਬਲੇ 'ਚ ਦੇਖ ਰਹੇ ਹਾਂ ਜਦੋਂ ਉਹਨਾਂ ਨੇ ਸਹੁੰ ਚੁੱਕੀ ਸੀ ਜਨਵਰੀ ਦੇ ਵਿੱਚ ਤੇ ਹੁਣ ਜਿਹੜਾ ਮਈ ਦੇ ਵਿੱਚ। ਜੇ 50% ਤੋਂ ਉੱਤੇ ਦੇਖਿਆ ਜਾਵੇ ਤਾਂ ਜਦ ਇਹਨਾਂ ਨੇ ਸਹੁੰ ਚੁੱਕੀ ਸੀ ਤਾਂ 11.7% ਲੋਕ 50% ਤੋਂ ਉੱਤੇ ਸੀਗੇ ਜਿਹੜੇ ਇਹਨਾਂ ਨੂੰ ਅਪਰੂਵ ਕਰਦੇ ਸੀ। ਹੁਣ 9% ਘੱਟ ਨੇ 50% ਤੋਂ ਜਿਹੜੇ ਰਾਸ਼ਟਰਪਤੀ ਟਰੰਪ ਨੂੰ ਇਸ ਟਾਈਮ ਉਹਨਾਂ ਦੇ ਕੰਮਕਾਜ ਨੂੰ ਜਿਹੜਾ ਉਹ ਅਪਰੂਵ ਕਰ ਰਹੇ ਆ। ਬਾਕੀ ਬਹੁਤ ਸਾਰੇ ਲੋਕ ਬੜੇ ਤਰੀਕੇ ਦੀਆਂ ਜਿਹੜੀਆਂ ਉਹ ਚੀਜ਼ਾਂ ਆ ਉਹ ਕਰਦੇ। ਉਹ ਕਹਿੰਦੇ ਵੀ ਬਹੁਤ ਹੀ ਤਗੜਾ ਜਿਹੜਾ ਜੀ ਥ੍ਰੈਟ ਆ ਜਿਹੜੇ ਖਾਸ ਕਰਕੇ ਇਹਨਾਂ ਦੇ ਵਿਰੋਧੀ ਆ। ਪਰ ਤੁਸੀਂ ਦੇਖੋ ਵੀ ਜਿਹੜੇ ਚੈਕਸ ਐਂਡ ਬੈਲੈਂਸਿਸ ਦੇ ਜ਼ਰੀਏ ਉਹ ਇਹ ਕਿਤੇ ਨਾ ਕਿਤੇ ਜਿਹੜਾ ਲੈਵਲ ਆਊਟ ਹੋ ਜਾਂਦਾ ਆ। ਸ਼ੋਰ ਸ਼ਰਾਬਾ ਜ਼ਿਆਦਾ ਆ, ਧੂੜ ਮਿੱਟੀ ਜਿਹੜੀ ਉਹ ਜ਼ਿਆਦਾ ਉੱਡੀ ਪਈ ਆ। ਜਦ ਇਹ ਸੈਟਲ ਡਾਊਨ ਹੋਣੀ ਆ ਤਾਂ ਉਹਦੇ ਵਿੱਚ ਕਾਫੀ ਚੀਜ਼ਾਂ ਜਿਹੜੀਆਂ ਆ ਉਹ ਜੋ ਇਹ ਕਰਨ ਦੀ ਕੋਸ਼ਿਸ਼ ਕਰ ਰਹੇ ਆ ਜਾਂ ਆਪਣੇ ਹਿਸਾਬ ਦੇ ਨਾਲ ਜਿਹੜਾ ਉਹ ਚਲਾਉਣਾ ਚਾਹੁੰਦੇ ਆ ਜਾਂ ਰਾਜੇ ਵਾਲੀ ਫੀਲਿੰਗ ਲੈਣਾ ਚਾਹ ਰਹੇ ਆ, ਉਹ ਸਾਰੀਆਂ ਚੀਜ਼ਾਂ ਅਜੇ ਉਸ ਤੋਂ ਅਜੇ ਦੂਰ ਨੇ। ਹਾਂ, ਆਪਾਂ ਨੂੰ ਰੌਲਾ ਰੱਪਾ ਜਿਹੜਾ ਆ ਉਹ ਜ਼ਿਆਦਾ ਲੱਗਦਾ ਆ। ਤੁਸੀਂ ਪਿੱਛੇ ਵੀ ਦੇਖ ਲਓ ਹਰਜੋਤ ਸਿੰਘ ਜੀ, ਬਹੁਤ ਸਾਰੇ ਜਿਹੜੇ ਇਹਨਾਂ ਨੇ ਕੀਤੇ ਨੇ, ਆਦੇਸ਼ ਦਿੱਤੇ ਨੇ ਜਾਂ ਐਗਜ਼ੈਕਟਿਵ ਆਰਡਰ ਦਿੱਤੇ ਨੇ ਜਾਂ ਉਹ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਤੇ ਜਿਹੜੀਆਂ ਅਦਾਲਤਾਂ ਆ ਉਹਨਾਂ ਨੇ ਕਈ ਚੀਜ਼ਾਂ ਦੇ ਵਿੱਚ ਇਹਨਾਂ ਨੂੰ ਰੋਕ ਵੀ ਜਿਹੜੀ ਉਹਦੇ ਉੱਤੇ ਲਗਾਈ ਹੈਗੀ ਆ। ਜੀ ਬਿਲਕੁਲ।